ਅਮਰੀਕੀ ਸ਼ਹਿਰ ਇੰਡੀਆਨਾਪੋਲਿਸ ਵਿੱਚ ਖਾਲਿਸਤਾਨ ਆਜ਼ਾਦੀ ਰੈਫਰੈਂਡਮ ਦੇ ਇਖਤਤਾਮ ਉਤੇ ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੁੰਨੂ ਨੇ ਸ਼ਿਮਲਾ ਨੂੰ ਡੈਮੋਕ੍ਰੈਟਿਕ ਰਿਪਬਲਿਕ ਆਫ ਖਾਲਿਸਤਾਨ ਦਾ ਦਾਰੁਲ ਹੁਕੂਮਤ ਕਰਾਰ ਦੇ ਦਿੱਤਾ। ਉਹਨਾਂ ਨੇ ਖਾਲਿਸਤਾਨ ਦਾ ਮੁਜਾਵਜ਼ਾ ਨਕਸ਼ਾ ਵੀ ਜਾਰੀ ਕੀਤਾ। ਅਮਰੀਕੀ ਰਿਆਸਤ ਇੰਡੀਆਨਾ ਦੇ ਸ਼ਹਿਰ ਇੰਡੀਆਨਾਪੋਲਿਸ ਵਿੱਚ ਖਾਲਿਸਤਾਨ ਪੰਜਾਬ ਆਜ਼ਾਦੀ ਰੈਫਰੈਂਡਮ ਦਾ ਇਖਤਤਾਮ। ਗੁਰਪਤਵੰਤ ਸਿੰਘ ਪੰਨੂ ਦਾ ਕਹਿਣਾ ਸੀ ਕਿ ਸਿੱਖ ਫਾਰ ਜਸਟਿਸ ਖਾਲਿਸਤਾਨ ਦੇ ਕਿਆਮ ਲਈ ਪੁਰਅਮਨ ਜਮਹੂਰੀ ਤੇ ਬੈਲਟ ਦੇ ਜ਼ਰੀਏ ਜਿਦੋਜਹਿਦ ਜਾਰੀ ਰੱਖੇਗੀ। ਉਹਨਾਂ ਆਖਿਆ ਕਿ ਸਿੱਖਾਂ ਨੂੰ ਆਪਣੇ ਮਜ਼ਹਬ, ਸ਼ਨਾਖਤ ਤੇ ਖਾਨਦਾਨ ਦੇ ਦਿਫਾ ਦਾ ਕਾਨੂੰਨੀ ਹੱਕ ਹਾਸਿਲ ਹੈ। ਆਪਣੇ ਖਿਤਾਬ ਦੇ ਦੌਰਾਨ ਗੁਰਪਤਵੰਤ ਸਿੰਘ ਪੰਨੂ ਨੇ ਭਾਰਤੀ ਹਕੂਮਤ ਉਤੇ ਇਲਜ਼ਾਮ ਲਾਉਂਦਿਆਂ ਆਖਿਆ ਕਿ ਪੰਜਾਬ ਖਿਲਾਫ 3 ਮਹਾਜ਼ਾਂ ਦੀ ਜੰਗ ਜਾਰੀ ਹੈ। ਉਹਨਾਂ ਦੇ ਮੁਤਾਬਿਕ ਇਸ ਹਕਮਤ ਅਮਲੀ ਵਿੱਚ ਮਨਸ਼ਿਆਤ ਦੀ ਜੰਗ, ਕਰਜ਼ਿਆਂ ਦੀ ਜੰਗ ਤੇ ਆਬਾਦੀਆਂ ਦੀ ਤਬਦੀਲੀ ਦੀ ਜੰਗ ਸ਼ਾਮਿਲ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦਾਅਵਾ ਕੀਤਾ ਕਿ ਮਨਸ਼ਿਆਤ ਦੇ ਫੈਲਾਓ ਨਾਲ ਪੰਜਾਬ ਦੇ ਨੌਜਵਾਨ ਮੁਤਾਸਰ ਹੋ ਰਹੇ ਨੇ, ਜਦਕਿ ਜ਼ਰਈ ਕਰਜ਼ਿਆਂ ਤੇ ਮਾਲੀ ਦਬਾਅ ਦੇ ਬਾਇਸ ਕਿਸਾਨ ਸੰਗੀਨ ਮੁਆਸ਼ੀ ਮੁਸ਼ਕਿਲਾਤ ਦਾ ਸ਼ਿਕਾਰ ਨੇ। ਸਿੱਖ ਫਾਰ ਜਸਟਿਸ ਦੇ ਮੁੰਤਜ਼ਮੀਨ ਦੇ ਮੁਤਾਬਿਕ ਖਾਲਿਸਤਾਨ ਰੈਫਰੈਂਡਮ ਦਾ ਅਗਲਾ ਮਰਹਲਾ 18 ਅਕਤੂਬਰ ਨੂੰ ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਮੁਨਕਿਦ ਹੋਵੇਗਾ, ਜਿੱਥੇ ਸਿੱਖ ਬਿਰਾਦਰੀ ਨੂੰ ਵੋਟਿੰਗ ਦਾ ਮੌਕਾ ਫਰਾਹਮ ਕੀਤਾ ਜਾਵੇਗਾ। ਇੰਡੀਆਨਾਪੋਲਿਸ ਵਿੱਚ ਮੁਨਕਦਾ ਖਾਲਿਸਤਾਨ ਰੈਫਰੈਂਡਮ ਤਕਰੀਬ ਨੇ ਸਿੱਖ ਬਿਰਾਦਰੀ ਦੇ ਸਿਆਸੀ ਮੁਸਤਕਬਲ, ਖੁਦਦਾਰੀਅਤ ਤੇ ਪੰਜਾਬ ਨਾਲ ਜੁੜੇ ਮਾਮਲਾਤ ਉਤੇ ਇੱਕ ਵਾਰੀ ਫੇਰ ਆਲਮੀ ਤਵੱਜੋ ਮਰਕੂਜ਼ ਕਰ ਦਿੱਤੀ ਹੈ, ਜਦਕਿ ਰੈਫਰੈਂਡਮ ਦੇ ਅਗਲੇ ਮਰਹਲੇ ਦੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਫਜ਼ਲ ਖਾਲਿਕ, ਚੌਪਾਲ, ਇੰਡੀਆਨਾਪੋਲਿਸ, ਅਮਰੀਕਾ।